ਇਹ ਮਾਂ ਜੀ ਕਿੰਨੀ ਕੁ ਪੁਰਾਣੀ ਖੂਹੀ ਹੈ? ਇਹ ਬਹੁਤ ਪੁਰਾਣੀ ਹੈ ਬੱਚਾ, ਇਹ ਤਾਂ ਸਿੱਖਾਂ ਦੇ ਬਾਰੇ ਜੀ। ਹਾਂਜੀ ਸਿੱਖਾਂ ਦੇ ਬਾਰੇ ਸਿੱਖਾਂ ਦੇ ਬਾਰੇ ਆਹੋ ਸਿੱਖ ਨਹੀਂ ਉਧਰ ਗਏ ਆ। ਹਾਂਜੀ ਉਸ ਤੋਂ ਵੀ ਪਹਿਲਾਂ ਦੀ। ਉਸ ਤੋਂ ਵੀ ਪਹਿਲਾਂ ਤੇ ਇਹ ਪਾਣੀ ਪੀਣ ਵਾਲਾ ਹੁੰਦਾ ਸੀ ਤੇ ਜਾਨਵਰਾਂ ਵਾਸਤੇ ਲੋਕੀ ਡਾਂਦੇ ਸਨ ਸਿਰਫ ਪੀਣ ਵਾਸਤੇ। ਇਹ ਟਿੰਡਾਂ ਜਿਸ ਤਰ੍ਹਾਂ ਪੁਰਾਣੀਆਂ ਨਹੀਂ ਸੀ ਚੱਲਦੀਆਂ ਤੇ ਲੋਕ ਪਾਣੀ ਢੋਂਦੇ ਸੀ। ਵਾਹ ਜੀ ਵਾਹ। ਹੁਣ ਜੀ ਬੰਦ ਹੈ। ਇਹ ਵੇਖੋ ਭਾਈ ਸਾਹਿਬ, ਉਹ ਵੇਖੋ ਖੂਹੀ ਦਾ ਪਾਣੀ ਆ ਰਿਹਾ। ਇਹ ਪਾਣੀ ਖੂਹੀ ਦਾ ਮਾਂ ਜੀ? ਹਾਂਜੀ ਇਹ ਕਿਸ ਤਰ੍ਹਾਂ ਹੁੰਦਾ ਮਤਲਬ? ਲੱਗੀ ਹੈ ਨਾ ਵਿੱਚ, ਅੱਛਾ ਹੁਣ ਮੋਟਰ ਲੱਗ ਗਈ ਹੈ ਵੱਡਾ ਬੋਰ ਹੈ। ਤੇ ਇਹ ਪਾਣੀ ਜਾਂਦਾ ਉਹਦੇ ਵਿੱਚ ਹਾਂਜੀ ਟੈਂਕੀ ਦੇ ਵਿੱਚ ਬੋਰ ਲੱਗਿਆ ਜੀ। ਵਾਹ ਜੀ ਵਾਹ। ਇਹ ਦੋਸਤੋ ਜਿਸ ਤਰ੍ਹਾਂ ਕਿ ਸਾਡੀ ਮਾਂ ਜੀ ਨੇ ਉਹਨਾਂ ਦੱਸਿਆ ਕਿ ਇਹ ਵਿੱਚ ਲੱਗ ਗਿਆ ਇਹ ਪੈਪ ਹੈ ਮੋਟਰ ਦਾ, ਲੇਕਿਨ ਇਹ ਹੱਥੀ ਹੁੰਦੀ ਸੀ। ਕੀ ਖਿਆਲ ਹੈ ਜਨਾਨ ਸਾਹਿਬ? ਬੋਕਾ। ਤੇ ਇਹ ਬੋਕੇ ਨਾਲ ਪਾਣੀ ਫਿਰ ਪਾਉਂਦੇ ਹੁੰਦੇ ਸਨ ਕਿਸੇ ਚੀਜ਼ 'ਚ? ਪਿੱਪਲ ਹੀ ਪੁਰਾਣਾ ਮਾਂ ਜੀ। ਹਾਂਜੀ ਇਹ ਵੀ ਪੁਰਾਣਾ? ਉਹ ਪਾਣੀ ਕੱਢੀ ਰੱਖੀ ਨੇ ਹਾਂਜੀ। ਇੱਥੋਂ ਤੋਂ ਕੱਢ ਕੇ ਬਾਟੀਆਂ 'ਚ ਇਸਤੇਮਾਲ ਕਰੀਦਾ। ਤੇ ਇਹ ਹਲੇ ਵੀ ਇਸ ਕਾਬਲ ਲੈ ਕੇ ਪਾਣੀ ਪੀਤਾ ਜਾਂਦਾ। ਵਾਹ ਜੀ ਵਾਹ। ਕਿੰਨਾ ਵੇਖੋ ਜੀ ਦੋਸਤੋ। ਅਸੀਂ ਆਪਣੀ ਮਰਜ਼ੀ ਨਾਲ ਮੱਝ ਤੇ ਵੱਡੇ ਆ ਬਿਲਕੁਲ ਜੀ। ਬੋਰ ਦੀ ਲੈ ਲਵਾਨੇ ਨੇ ਤੇ ਆ ਤਾਂ ਅਸੀਂ 3 ਵਾਰ ਬੱਚੇ ਨੂੰ ਨਵਾ ਦਈਏ ਨਾ ਇਸ ਪਾਣੀ ਦਾ ਹੂੰ ਤੇ ਕੋਲ ਪਿਆ ਹੋਇਆ ਸਹੀ ਹੋ ਜਾਂਦਾ ਹੈ। ਸਹੀ ਹੋ ਜਾਂਦਾ। ਤਾਂ ਹੀ ਮਾਰ ਕੇ ਦੇਖੋ। ਵਾਹ ਜੀ ਵਾਹ। ਇਹਦੀ ਤਸਵੀਰ ਇੱਕ ਮੈਂ ਬਣਾ ਲਾਂ। ਖੂਹੀ ਜੀ ਬੜੀ ਪਿਆਰੀ ਹੈਗੀ। ਇਹ ਜੀ ਕਿਹੜੀ ਹੈਗਾ ਦਰਬਾਰ ਸਾਹਿਬ ਕਿਹੜਾ ਹੈਗਾ? ਇਹ ਸਾਈਂ ਨੇਰੀ ਸਾਹਿਬ ਦਾ ਵੀ ਹੈ, ਬਾਬੇ ਲਾਲ ਸ਼ਾਹ ਦਾ ਵੀ ਹੈ। ਇੱਧਰ ਬਾਬੇ ਲਾਲ ਸ਼ਾਹ ਦਾ ਹੈ। ਅੱਛਾ ਦੋ ਦਰਬਾਰ ਨੇ। ਹਾਂਜੀ ਤੇ ਇਹ ਦਰਖਤ ਕਿੰਨਾ ਕੁ ਪੁਰਾਣਾ ਰਾਣਾ ਸਾਹਿਬ? ਇਹ ਸਮਝ ਲਓ ਕਿ ਸਾਡੇ ਦਾਦੇ ਹੋਰੀ ਦੱਸਦੇ ਸਨ, ਸਾਡੇ ਤੋਂ ਪਹਿਲਾਂ ਦਾ ਹੀ ਹੈ। ਓਏ ਹੋਏ ਵਾਹ ਜੀ ਵਾਹ। ਇਹ ਜੀ ਹਾਤਾ ਏ ਦੋ ਦਰਬਾਰ ਇੱਥੇ ਨੇ। ਇਹ ਵੀ ਬਹੁਤ ਪੁਰਾਣੇ ਜਿਹੜੇ ਨਾ ਉਹ ਅੱਛਾ ਰਾਣਾ ਸਾਹਿਬ ਥੋੜਾ ਜਿਹਾ ਦੱਸੋ ਕਿ ਇਹ ਦਰਬਾਰ ਦੇ ਬਾਰੇ ਚ ਕਿੰਨਾ ਕੁ ਪੁਰਾਣਾ ਹੋਣਾ, ਕੀ ਬਜ਼ੁਰਗ ਦੱਸਦੇ ਨੇ? ਇਹ ਦਰਬਾਰ ਜਿਹੜਾ ਨਾ ਸਮਝ ਲਓ ਬਾਬੇ ਲਾਲ ਸ਼ਾਹ ਸਾਹਿਬ ਦਾ ਦਰਬਾਰ ਹੈ। ਇਹ ਕਾਫੀ ਪੁਰਾਣਾ ਹੈ। ਜਿਹੜਾ ਬਹੁਤ ਹੀ ਪੁਰਾਣਾ ਦਰਬਾਰ ਹੈ ਉਹ ਸਾਹਮਣੇ ਬਾਬਾ ਨੂਰ ਸ਼ਾਹ ਵਲੀ ਨੇ, ਉਹ ਵੀ ਤੁਹਾਨੂੰ ਦਿਖਾਉਂਦੇ ਆ ਕਬਰਸਤਾਨ ਤੋਂ ਉਸ ਪਰਲੇ। ਇਹ ਜਦੋਂ ਵੰਡ ਤੋਂ ਪਹਿਲਾਂ ਦੇ ਵੰਡ ਸਿੱਖ ਤੋਂ ਪਹਿਲਾਂ ਦੇ ਹੀ ਨੇ ਤੇ ਸਾਰੇ ਮੁਸਲਮਾਨ ਤੇ ਜਿੰਨੇ ਵੀ ਸਨ ਸਿੱਖ ਸਾਰੇ ਇਕੱਠੇ ਹੀ? ਪਿੰਡ ਦੇ ਵਿੱਚ ਨਾ ਜ਼ਿਆਦਾ 80% ਕਹ ਲਓ ਸਿੱਖ ਤੇ ਹਿੰਦੂ ਸਨ। ਇੱਥੇ ਮੁਕਾਮੀ ਜਾਂ ਅਸੀਂ ਸਾਂ, ਅਸੀਂ ਆ ਰਾਜਪੂਤ ਭੱਟੀ। ਠੀਕ ਹੈ ਰਾਣਾ ਜੱਦੀ ਇੱਥੋਂ ਦੇ? ਹਾਂਜੀ ਅਸੀਂ ਜੱਦੀ ਪੁਸ਼ਤੀ ਇਸ ਪਿੰਡ ਦੇ ਆ। ਤੁਹਾਡੇ ਵਾਲਦ ਸਾਹਿਬ ਤੇ ਦਾਦਾ ਜੀ ਦਾ ਨਾਂ ਕੀ ਸੀ? ਮੇਰੇ ਵਾਲਦ ਸਾਹਿਬ ਦਾ ਨਾਂ ਰਾਣਾ ਮਕਸੂਦ ਖਾਲਦ, ਰਿਟਾਇਰਡ ਹੋਏ ਨੇ, ਫੌਤ ਹੋ ਗਏ ਨੇ ਵਾਪਦਾ ਚ। ਮੇਰੇ ਦਾਦਾ ਜੀ ਦਾ ਨਾਂ ਚੌਧਰੀ ਅਸਲਮ ਯਾਦ ਲੰਬੜਦਾਰ। ਮੇਰੇ ਪੜਦਾਦਾ ਜੀ ਦਾ ਨਾਂ ਚੌਧਰੀ ਇਸਮਾਈਲ ਖਾਂ, ਉਹ ਕਚਹਿਰੀ ਦੇ ਵਿੱਚ ਸਿਆਲਕੋਟ ਮੁਲਾਜ਼ਮ ਸਨ। ਉਹਨਾਂ ਦੇ ਵਾਲਦ ਸਾਹਿਬ ਦਾ ਨਾਂ ਚੌਧਰੀ ਬਦਰਦੀਨ। ਵਾਹ ਜੀ ਵਾਹ। ਉਹਨਾਂ ਦੇ ਅੱਗੋਂ ਵਾਲਦ ਸਾਹਿਬ ਦਾ ਨਾਂ ਸਜੇਵਾਰ ਖਾਂ। ਇੱਥੋਂ ਤੱਕ ਮੈਨੂੰ ਪਤਾ ਹੈ ਤੇ ਅੱਗੇ ਹੁਣ ਨਹੀਂ ਅਸੀਂ ਜਾਣਦੇ। ਤੇ ਅਸੀਂ ਸਮਝ ਲਓ ਕਿ 5ਵੀਂ 7ਵੀਂ ਉਹਨਾਂ ਦੀ ਪੀੜ੍ਹੀ ਚੋਂ ਆ। ਤੇ ਉਹ ਹੀ ਇਸ ਪਿੰਡ 'ਚ ਆਏ ਸਨ ਬਾਬਾ ਸਜੇਵਾਰ ਖਾਂ ਸਾਹਿਬ, ਤੇ ਉਹਨਾਂ ਦੀ ਅਸੀਂ ਅਗਵਾਲ ਲਾਦਾ ਪਿੰਡ ਦੇ। ਅਲਹਮਦੁਲਿਲਾ ਚੌਧਰੀ ਵੀ ਸਾਨੂੰ ਹੀ ਸ਼ਰਫ ਹਾਸਲ ਹੈ, ਲੰਬੜਦਾਰੀ ਵੀ ਹੈ ਵੇ ਕੋਲ। ਤੇ ਬਾਕੀ ਮੈਂ ਮੁਲਾਜ਼ਮਤ ਕਰਦਾ ਜਵਾਬਦਾ ਦੇ ਵਿੱਚ। ਵਾਹ ਜੀ ਵਾਹ। ਤੇ ਤੁਹਾਡਾ ਪੂਰਾ ਨਾਂ ਕੀ ਹੈ? ਮੇਰਾ ਨਾਂ ਰਾਣਾ ਉਸਾਮਾ ਮਕਸੂਦ। ਰਾਣਾ ਸਾਹਿਬ। ਦੋਸਤੋ ਇਹ ਪਿੰਡ ਨੰਗਲ ਮਿਰਜ਼ਾ, ਇਹਦਾ ਪੁਰਾਣਾ ਨਾਂ ਇਹੀ ਹੈ ਜੀ? ਨੰਗਲ ਰਾਮਚੰਦ ਹੈ ਤੇ ਮਿਰਜ਼ਾ ਬਾਜਵਾ ਹੈ। ਅੱਛਾ 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 ਦੋ ਪਿੰਡ ਇਕੱਠੇ ਨੇ। ਹਾਂਜੀ। ਨੰਗਲ ਰਾਮਚੰਦ। ਵਾਹ ਜੀ ਵਾਹ। ਇਹ ਜੀ ਦੋਸਤੋ ਬੜਾ ਖੂਬਸੂਰਤ ਜਿਹਾ ਗੁੰਬਦ ਬਣਿਆ ਪਿੱਛੇ ਦਰਬਾਰ ਦਾ, ਉਸ ਪਿੱਛੇ। ਹਾਂਜੀ ਰਾਣਾ ਸਾਹਿਬ ਇਹ ਦਰਬਾਰ ਦੇ ਬਾਰੇ ਥੋੜੀ ਦੱਸੋ। ਬਾਬਾ ਜੀ ਮੁਹੰਮਦ ਸ਼ਫੀ ਸਾਹਿਬ ਉਰਫ ਸਾਈਂ ਨੇਰੀ ਇਹਨਾਂ ਨੂੰ ਕਿਹਾ ਜਾਂਦਾ ਸੀ। ਠੀਕ ਹੈ। ਤੇ ਇਹ ਦਰਬਾਰ ਸਮਝ ਲਓ ਨਵਾਂ ਹੀ ਹੈ, ਕੋਈ ਸਾਡੀ ਹੋਸ਼ ਤੋਂ ਤਾਂ ਪਹਿਲਾਂ ਦਾ ਹੀ ਹੈ, ਕੋਈ 30-40 ਸਾਲ ਜਾਂ 25-30 ਸਾਲ ਇੰਨਾ ਹੋਣਾ ਪੁਰਾਣਾ। ਠੀਕ ਹੋ ਗਿਆ। ਸਾਹਮਣੇ ਉਹਨਾਂ ਦੀ ਤਸਵੀਰਾਂ ਵੀ ਲੱਗੀਆਂ। ਵਾਹ ਜੀ ਵਾਹ ਬਜ਼ੁਰਗਾਂ ਦੀਆਂ। ਹਾਂਜੀ ਸੱਜੇ ਸ਼ਾਹ ਨੇ ਇਹ ਬਾਬਾ ਲਾਲ ਸ਼ਾਹ ਦੇ ਸੱਜੇ ਹੱਥ। ਇਹ ਰਹੇ ਠੀਕ ਹੈ। ਤੇ ਆ ਵਿੱਚ ਜਿਹੜੇ ਹੁਣ ਲਾਹੌਰ ਦੇ ਨੇ ਇਹਨਾਂ ਦੇ ਮਰੀਦ ਹੀ ਨੇ। ਤੇ ਇਹ ਖੱਬੀ ਸਾਈਡ ਤੇ ਸਾਈਂ ਨੇਰੀ ਸਾਹਿਬ ਨਾਲ ਬਾਬਾ ਜੀ ਮੁਹੰਮਦ ਸ਼ਫੀ ਅਲ ਮਰੂਫ ਨੇਰੀ ਸਾਈਂ ਬਾਬਾ ਟੱਲਾ ਵਾਲਾ। ਠੀਕ ਹੋ ਗਿਆ ਠੀਕ ਹੋ ਗਿਆ। ਵਾਹ ਜੀ ਵਾਹ। ਤੇ ਇਹ ਦਰਬਾਰ ਜਿਹੜੇ ਵੰਡ ਤੋਂ ਬਾਅਦ ਦਾ? ਇਹ ਬਾਤ ਹੈ। ਠੀਕ ਹੋ ਗਿਆ। ਅੱਛਾ ਰਾਣਾ ਸਾਹਿਬ ਅਸੀਂ ਹੁਣ ਕਿੱਥੇ ਆਏ ਜੇ? ਇਹ ਜੀ ਬਾਬਾ ਜੀ ਨੂਰ ਸ਼ਾਹ ਵਲੀ ਦਾ ਜੇ ਸਭ ਤੋਂ ਪੁਰਾਣਾ ਦਰਬਾਰ ਹੈ। ਤੇ ਇਹਨਾਂ ਦੇ ਮੰਨਣ ਵਾਲੇ ਵੀ ਬਹੁਤ ਜ਼ਿਆਦਾ ਨੇ। ਹਾੜ ਦੀ ਤੀਸਰੀ ਜੁਮੇਰਾਤ ਇੱਥੇ ਮੇਲਾ ਲੱਗਦਾ ਹੈ ਤੇ ਹਾੜ ਦੀ ਚੌਥੀ ਜੁਮੇਰਾਤ ਵੱਡਾ ਮੇਲਾ ਉਧਰ ਲੱਗਦਾ ਹੈ। ਇਹਦਾ ਮਤਲਬ ਕਿ ਫਿਰ ਕਾਫੀ ਰੌਣਕ ਹੁੰਦੀ ਕਿਉਂਕਿ ਦੋ ਮੇਲੇ ਇਕੱਠੇ ਆ ਜਾਂਦੇ ਨੇ। ਬਹੁਤ ਵੱਡਾ ਮੇਲਾ ਲੱਗਦਾ ਜੇ। ਕਬੱਡੀ ਸ਼ਬੱਡੀ ਵੀ ਅਸੀਂ ਕਰਾਉਂਦੇ ਆ ਇੱਥੇ ਮੇਲੇ ਦੇ ਉੱਤੇ। ਐਤਕੀ ਵੀ ਬੜੀ ਤਗੜੀ ਕਬੱਡੀ ਮੈਂ ਕਰਵਾਈ ਸੀ। ਤੇ ਬਾਕੀ ਬਹੁਤ ਰੌਣਕ ਹੁੰਦੀ ਹੈ। ਵੇਖੋ ਜੀ ਕਿਆ ਖੂਬਸੂਰਤ ਇਲਾਕਾ ਹੈ। ਇਹ ਦੱਸਿਆ ਜਿਸ ਤਰ੍ਹਾਂ ਦੋਸਤਾਂ ਨੇ ਕਿ
ਇਹ ਪਿੰਡ ਇੱਥੇ ਤਕਰੀਬਨ 80% ਜਿਹੜੇ ਨੇ ਉਹ ਸਿੱਖ ਆਬਾਦ ਸਨ ਵੰਡ ਤੋਂ ਪਹਿਲੇ। ਤੇ ਹੁਣ ਜਿਹੜੇ ਨੇ ਨਾ ਸਮਝ ਲਓ 80% ਮਹਾਜਰੀ ਆ ਕੇ ਬੈਠੇ ਨੇ, ਉਹਨਾਂ ਦੇ ਵਿੱਚ ਅੰਬਾਲੀਏ ਨੇ, ਮਹਿਰ ਬਰਾਦਰੀ ਕਾਂਗੜੀਏ ਨੇ, ਤੇ ਜਿਹੜੇ ਮਕਾਮੀ ਨੇ ਉਹ 80 ਰਾਜਪੂਤੀਆਂ ਤੇ ਜਾਂ ਅਨਸਾਰੀ ਜਲਾਏ ਜਿਨ੍ਹਾਂ ਨੂੰ ਕਹਿੰਦੇ ਨੇ ਹਾਂਜੀ ਉਹ ਨੇ, ਤੇ ਜਾਂ ਈਸਾਈ ਉਹ ਮਕਾਮੀ ਨੇ, ਤੇ ਮਿਰਜ਼ੇ ਦੇ ਵਿੱਚ ਮੁਗਲ ਬਰਾਦਰੀ ਜਿਹੜੀ ਉਹ ਮਕਾਮੀ ਹੈ। ਬਾਕੀ ਸਾਰੇ ਹੀ ਮਹਾਜਰ ਨੇ ਟੋਟਲ ਮਹਾਜਰ, ਯਾਨੀ ਕਿ ਜਿਹੜੇ ਘਰ ਖਾਲੀ ਜਗ ਰਕਬੇ ਹੋਏ ਤੇ ਉਹ ਫਿਰ ਉੱਥੇ ਮਹਾਜਰ ਉਹਨਾਂ ਬਿਠਾਏ। ਉਹ ਜਿਹੜੇ ਸਿੱਖ ਬਜਵੇ ਸਨ, ਠੀਕ ਹੈ, ਉਹ ਜਿਹੜੇ ਉੱਠ ਕੇ ਗਏ ਉਸ ਥਾਂ ਤੋਂ ਤੇ ਉਹਨਾਂ ਦੀ ਜਗ੍ਹਾ ਫਿਰ ਆ ਕੇ ਮਹਾਜਰ ਹੀ ਬਹਿਣੇ ਸੰਸਾਰੀ। ਬਿਲਕੁਲ ਸਹੀ ਹੋ ਗਿਆ। ਹਾਂਜੀ, ਤੇ ਬਾਕੀ ਉਹ ਤਰੀਖੀ ਘਰ ਹੈ ਉਹਦੀ ਮੈਂ ਤੁਹਾਨੂੰ ਜਾ ਕੇ ਹਿਸਟਰੀ ਦੱਸਣਾ ਵਾ ਠੀਕ ਹੈ, ਉਸ ਘਰ ਦੇ ਵਿੱਚ ਹੀ। ਤੇ ਚੱਲੀਏ ਫਿਰ ਉਧਰ ਕਿ ਜਾਂ ਕੋਈ ਖੂਹ ਸ਼ੂ ਪਹਿਲਾਂ ਵੇਖ ਲਈ, ਕੋਈ ਹੈ ਕੋਈ ਇਸ ਨਿਸ਼ਾਨ ਕਿੱਥੇ? ਇਹ ਸਾਹਮਣੇ ਨਲਕਾ ਨਹੀਂ ਲੱਗਾ, ਹਾਂਜੀ, ਇਹਦੇ ਉਰਲੀ ਸਾਈਡ ਤੇ ਬਹੁਤ ਪੁਰਾਣਾ ਖੂਹ ਸੀ। ਅੱਛਾ, ਪੀਣ ਵਾਲਾ ਜਿਹੜਾ ਪਾਣੀ ਸੀ ਉਹ ਕਿ ਪੀਣ ਵਾਲਾ ਪਾਣੀ ਸੀ, ਉਹੀ ਇਸਤੇਮਾਲ ਹੁੰਦਾ ਸੀ, ਉਹ ਸਾਰਾ ਪੂਰ ਦਿੱਤਾ ਗਿਆ। ਅੱਛਾ ਲਓ ਜੀ, ਜਿਸ ਤਰ੍ਹਾਂ ਰਾਣਾ ਸਾਹਿਬ ਦੱਸ ਕੇ ਇੱਥੇ ਹੁੰਦੀ ਸੀ ਕੋਈ ਖੂਹੀ ਪੁਰਾਣੀ ਜਿਹੜੀ ਕਿ ਸਹੀ ਪਾਣੀ ਪੀਣ ਵਾਲਾ ਜਿਹੜਾ ਸੀ ਕਿ ਉੱਥੋਂ ਪੀਂਦੇ ਸਨ। ਤੇ ਹੁਣ ਜ਼ਾਹਰੀ ਬਾਤ ਹੈ ਜੀ, ਘਰ ਘਰ ਪੰਪ ਲੱਗੇ। ਸਮਝ ਲਓ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਹੈ ਕੋਈ। ਠੀਕ ਹੋ ਗਿਆ, ਉਹ ਜਿਹੜੀ ਪੁਰਾਣੀ ਬਣੀ ਸੀ ਹਾਂਜੀ ਪੁਰਾਣੀ, ਤੁਸੀਂ ਵੇਖੀ ਹੈ? ਹਾਂਜੀ ਇਹ ਪਿਛਲੇ ਸਾਲ ਪੂਰੀ ਪਿਛਲੇ ਸਾਲ ਇਹ ਤੇ ਨਵੀਂ ਫੇਰ ਤੇ ਠੀਕ ਹੋ ਗਿਆ। ਬਿਲਕੁਲ ਪੁਰਾਣੀ ਖੂਹੀ ਸੀ, ਤੇ ਫਿਰ ਖਤਰਾ ਸੀ ਕਿ ਡਿੱਗ ਨਾ ਪਏ ਜਾਂ ਕੋਈ ਖਰਾਬ ਪਾਣੀ ਵੀ ਖਰਾਬ ਹੋ ਗਿਆ ਸੀ, ਫਿਰ ਉਹ ਪੂਰ ਛੱਡੀ। ਠੀਕ ਹੋ ਗਿਆ।